ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਮੁੱਚੀ ਸਤਸੰਗ ਜੀਓ, ਦੇਸਾਂ ਪ੍ਰਦੇਸਾਂ ਵਿੱਚ ਵਸਦੇ ਹੋਏ ਸਿੱਖ ਲੇਵਾ ਸਾਧ ਸੰਗਤ ਜੀਓ, ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। 2-4 ਦਿਨ ਤੋਂ ਇੱਕ ਵੀਡੀਓ ਘੁੰਮ ਰਹੀ ਆ ਕਰਤਾਰਪੁਰ ਸਾਹਿਬ ਦੇ ਪ੍ਰਥਾਏ, ਜਿੱਥੇ ਕਿ ਹੈਡ ਗ੍ਰੰਥੀ ਸਾਹਿਬ ਗੋਬਿੰਦ ਸਿੰਘ ਜੀ ਬਹੁਤ ਹੀ ਰਿਸਪੈਕਟੇਬਲ, ਜੋ ਕਿ ਸਾਡੇ ਸਿੱਖ ਪੰਥ ਦੇ ਸ਼ਖਸੀਅਤ ਹਨ, ਉਹਨਾਂ ਦੇ ਉੱਤੇ ਬੜੇ ਇਲਜ਼ਾਮ ਲਾਏ ਗੰਭੀਰ ਦੇ ਕਿ ਉੱਥੇ ਪਾਰਟੀ ਕੀਤੀ ਗਈ, ਉੱਥੇ ਸ਼ਰਾਬ, ਉੱਥੇ ਮੀਟ ਵਰਤਾਇਆ ਗਿਆ। ਤੇ ਉਹਦੀ ਜਿਹੜੀ ਕਿ ਦਿੱਲੀ ਦੇ ਇੱਕ ਬਹੁਤ ਹੀ ਮਸ਼ਹੂਰ ਸਿਰਸਾ ਸਾਹਿਬ, ਜਿਨ੍ਹਾਂ ਨੇ ਇੱਕ ਬਹੁਤ ਅੱਡੀਆਂ ਚੁੱਕ ਕੇ ਵੀਡੀਓ ਪਾ ਕੇ ਲੋਕਾਂ ਨੂੰ ਭੜਕਾਇਆ। ਤੇ ਮੈਂ ਸਿਰਸਾ ਸਾਹਿਬ ਨੂੰ ਇਹ ਪੁੱਛਣਾ ਚਾਹੁੰਦਾ ਕਿ ਤੁਸੀਂ 1200 ਕਰੋੜ ਰੁਪਈਆ ਖਾ ਗਏ, ਅੱਜ ਤੁਹਾਨੂੰ ਉੱਥੇ ਦੀ ਉਹ ਗੋਬਿੰਦ ਸਿੰਘ ਹੁਣਾਂ ਦੇ ਉੱਤੇ ਇਲਜ਼ਾਮ ਲਾਉਣ ਦੀ ਵੀਡੀਓ ਪਾਉਣ ਦਾ ਕੀ ਮਤਲਬ ਸੀ? ਤੇ ਮੱਧ ਪ੍ਰਦੇਸ਼ ਵਿੱਚ ਸਿੱਖਾਂ ਦੇ ਢਾਹ ਕੇ ਕੁੱਟਿਆ ਜਾਂਦਾ ਜੇ ਉਹਨਾਂ ਨੂੰ, ਉਹ ਤੁਹਾਨੂੰ ਵੀਡੀਓ ਦਿਸਦੀਆਂ ਨੇ। ਤੇ ਬਾਕੀ ਹੋਰ ਭਾਈ ਗੋਬਿੰਦ ਸਿੰਘ ਹੁਣਾਂ ਦੀ ਜੀਵਨ ਦੇ ਉੱਤੇ ਕੋਈ ਵੀ ਅਜੇ ਤੱਕ ਦਾਗ ਨਹੀਂ ਲੱਗਾ। ਮੈਂ ਦਾਸ ਗੁਰਚਰਨ ਸਿੰਘ ਬਣਵਾਇਆ ਤੇ ਇੰਟਰਨੈਸ਼ਨਲ ਪੰਜਾਬੀ ਫਾਊਂਡੇਸ਼ਨ ਕੈਨੇਡਾ ਵੱਲੋਂ, ਜਿਨ੍ਹਾਂ ਨੂੰ ਕਿ 30-35 ਸਾਲ ਤੋਂ ਅਸੀਂ ਪਰ ਪੂਰੇ ਪਰਿਵਾਰ ਨੂੰ ਜਾਣਦੇ ਹਾਂ ਕਿ ਬਹੁਤ ਅੱਛਾ ਪਰਿਵਾਰ ਹੈ, ਜਿਨ੍ਹਾਂ ਨੇ ਕਿ ਗੁਰਦੁਆਰਾ ਸਾਹਿਬ ਕਰਤਾਰਪੁਰ ਸਾਹਿਬ ਉਦੋਂ ਦੇ ਉੱਥੇ ਰਹਿ ਰਹੇ ਨੇ ਜਦੋਂ ਕਿ ਉੱਥੇ ਬੜਾ ਹੀ ਰਹਿਣਾ ਮੁਸ਼ਕਲ ਸੀ, ਸੱਪ ਘੁੰਮਦੇ ਹੁੰਦੇ ਸਨ, ਹਾਲਾਤ ਬੜੀ ਖਰਾਬ ਸੀ। ਇਹਨਾਂ ਨੇ ਉਸ ਜਗ੍ਹਾ ਨੂੰ ਬਹੁਤ ਹੀ ਇੱਕ ਸੁਚੱਜੇ ਢੰਗ ਦੇ ਨਾਲ ਸੰਗਤਾਂ ਦੇ ਰੂਬਰੂ ਪੇਸ਼ ਕੀਤਾ, ਜਿਹੜਾ ਕਿ ਬੜੀ ਸੇਵਾ ਇਸ ਪਰਿਵਾਰ ਦੀ। ਮਾਤਾ ਜੀ ਬਹੁਤ ਅੱਛੇ ਨੇ, ਸਾਰੇ ਭਰਾ ਬੜੇ ਅੱਛੇ ਨੇ, ਸਾਰੇ ਗੌਰਮੈਂਟ ਦੀਆਂ ਜੋਬਾਂ ਦੇ ਉੱਤੇ ਲੱਗੇ ਹੋਏ ਨੇ। ਰਮੇਸ਼ ਸਿੰਘ MP ਰਹੇ ਨੇ। ਇੱਕ ਰਿਸਪੈਕਟੇਬਲ ਫੈਮਿਲੀ ਦੇ ਉੱਤੇ ਇਹੋ ਜਿਹਾ ਦਾਗ ਲਾਉਣੇ, ਇਹ ਸੌਂਦੇ ਨਹੀਂ ਹੈਗੇ ਸਾਨੂੰ। ਦੇਖੋ, ਪੰਜਾਬ ਦੇ ਸਪੀਕਰ ਸਾਹਿਬ, ਉਹਨਾਂ ਨੂੰ ਦੁੱਖ ਲੱਗਾ, ਉਹ ਆਪ ਖੁਦ ਚਲ ਗਏ, ਮੰਤਰੀਆਂ ਨੂੰ ਲੈ ਕੇ ਉਹਨਾਂ ਨੇ ਤਸੱਲੀ ਦਿੱਤੀ ਤੇ ਆਪਣੇ ਵੀਡੀਓ ਵੀ ਪਾਈਆਂ ਜਾ ਕੇ ਉੱਥੇ ਉਹਨਾਂ ਨੇ ਆਪ ਦੇਖਿਆ। ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਸਾਹਿਬ ਉਹਨਾਂ ਨੇ ਕਿਹਾ ਵੀ ਅਸੀਂ ਚਿੱਠੀਆਂ ਲਿਖਾਂਗੇ ਗੌਰਮੈਂਟਾਂ ਨੂੰ, ਉਹਨਾਂ ਦਾ ਵੀ ਆਪਣਾ ਫਰਜ਼ ਬਣਦਾ ਸੀ ਕਿ ਆਪਣੇ ਜਿਹੜੀ ਟੀਮ ਆ ਉੱਥੇ ਭੇਜੋ ਤੇ ਉਹਦਾ ਵੈਰੀਫਾਈ ਕਰੋ ਕਿ ਕੀ ਹੈਗਾ ਕਿਆ ਨਹੀਂ। ਜਦੋਂ ਹਾਥੇ ਦੇ ਵਿੱਚ ਇਹੋ ਜਿਹੀਆਂ ਚੀਜ਼ਾਂ ਹੋਈਆਂ ਹੀ ਨਹੀਂ ਹੈਗੀਆਂ ਤੇ ਸਾਡੇ ਗੁਰਦੁਆਰਿਆਂ ਦੇ ਵਿੱਚ ਕੀ ਹੁੰਦਾ? ਕੱਲ ਇੱਕ ਵੀਡੀਓ ਦੇਖੀ ਸੀ, ਗ੍ਰੰਥੀ ਸ਼ਰਾਬ ਪੀਂਦਾ ਤੇ ਉਹਨੂੰ ਕੁੱਟਦੇ ਮਾਰਦੇ ਨੇ ਲੋਕ। ਹਾਂਜੀ, ਤੇ ਮੀਟ ਆ ਜਿਹੜਾ ਸਾਡਾ ਅਕਾਲ ਤਖਤ ਸਾਹਿਬ ਇਹੀ ਨਹੀਂ ਕਲੀਅਰ ਕਰ ਰਿਹਾ ਕਿ ਮੀਟ ਖਾਣਾ ਚਾਹੀਦਾ ਜਾਂ ਨਹੀਂ ਖਾਣਾ ਚਾਹੀਦਾ, ਝਟਕਾ ਖਾਣਾ ਚਾਹੀਦਾ ਤੇ ਹਲਾਲ ਨਹੀਂ ਖਾਣਾ ਚਾਹੀਦਾ। ਇਹ ਚੀਜ਼ਾਂ ਜਿਹੜੀਆਂ ਹੈਗੀਆਂ ਕਿ ਇਹਨੂੰ ਪੰਥ ਹੀ ਕਲੀਅਰ ਕਰ ਸਕਦਾ ਹੈਗਾ ਆ। ਬਾਕੀ ਉਹਨਾਂ ਦੇ ਪਾਕਿਸਤਾਨ ਗੌਰਮੈਂਟ ਦੇ ਵਿੱਚ ਤੇ ਸ਼ਰਾਬ ਤੇ ਉੱਦਾਂ ਹੀ ਨਹੀਂ ਬਣਨ ਦਿੰਦੇ। ਅਗਲੇ ਮੁਸਲਮਾਨ ਕੰਟਰੀ ਹੈਗੇ, ਕਦੇ ਤੁਸੀਂ ਸ਼ਰਾਬਾਂ ਦਾ ਨਾਮ ਲੈਂਦੇ ਉੱਥੇ ਜਾ ਕੇ ਐਵੇਂ ਬਦਨਾਮ ਕਰਨਾ ਕਿਸੇ ਨੂੰ, ਇਹ ਚੰਗਾ ਨਹੀਂ ਹੈ। ਛੱਜ ਤੇ ਬੋਲੇ ਛਾਨਣੀ ਕਿਉਂ ਬੋਲੇ। ਅੱਜ ਦੁਨੀਆ ਦੇ ਉੱਤੇ ਬਦਨਾਮੀ ਇੰਨੀ ਹੋਈ ਆ ਕਿ ਡੋਗਰਿਆਂ ਨਾਲੋਂ ਵੀ ਲੰਘ ਹੈ ਜਿਹੜਾ ਕਿ ਇਲਜ਼ਾਮ ਲੱਗ ਰਿਹਾ ਹੈਗਾ। ਮਨਜੀਤ ਸਿੰਘ ਜੀਕੇ ਹੋਣਾ ਦਾ ਬਹੁਤ ਹੀ ਦੇਣ ਆ, ਪਰਿਵਾਰ ਦੀ ਦੇਣ ਆ ਸਿੱਖਜ਼ਮ ਨੂੰ, ਉਹਨਾਂ ਦੇ ਫਾਦਰ ਦੀ। ਤੇ ਤੁਹਾਡਾ ਤਾਂ ਕੁਛ ਹੈ ਹੀ ਨਹੀਂ ਸਿਰਸਾ ਸਾਹਿਬ। ਤੁਹਾਨੂੰ ਲਿਆਉਣ ਵਾਲੇ ਮਨਜੀਤ ਸਿੰਘ ਸਿਰਸਾ ਸੀਗੇ ਇਸ ਗੁਰਦੁਆਰੇ ਦੀ ਕਮੇਟੀ ਦੇ ਵਿੱਚ, ਦੁਨੀਆ ਜਾਣਦੀ ਆ। ਸਰਨਾ ਬ੍ਰਦਰ ਨੇ ਕਾਫੀ ਕੰਮ ਕੀਤਾ ਹੋਇਆ, ਹੋਰ ਦਿੱਲੀ ਦੇ ਸਿੱਖ ਨਾਮੀ ਸਿੱਖ ਨੇ ਜਿਨ੍ਹਾਂ ਨੇ ਕਾਫੀ ਕੰਮ ਕੀਤਾ ਹੋਇਆ। ਸਰਨਾ ਬ੍ਰਦਰ ਗੋਬਿੰਦ ਸਿੰਘ ਹੋਣਾ ਨੂੰ ਬੜਾ ਚੰਗੀ ਤਰ੍ਹਾਂ ਜਾਣਦੇ ਨੇ, ਪੁਰਾਣੇ ਜਾ ਰਹੇ ਨੇ ਉੱਥੇ। ਸੋ ਅਸੀਂ ਬੇਨਤੀ ਕਰਦੇ ਹਾਂ ਕਿ ਉਹ ਸਮੁੱਚੇ ਸਿੱਖ ਜਗਤ ਦੇ ਉੱਤੇ ਬੇਨਤੀ ਕਰਦੇ ਉਹਨਾਂ ਦੇ ਇਹੋ ਜਿਹੀ ਇੱਕ ਸ਼ੁੱਧ ਆਤਮਾ ਦੇ ਉੱਤੇ ਇਹੋ ਜਿਹੇ ਇਲਜ਼ਾਮ ਲਾਉਣੇ, ਇਹ ਸਾਨੂੰ ਸੌਂਦੇ ਨਹੀਂ। ਕਿਉਂਕਿ ਉਹ ਦਿਨ ਰਾਤ ਮੈਂ ਯਾਦ ਆ ਕਿ ਮੈਨੂੰ ਕਿ ਤੜਕੇ ਤੋਂ 2 ਵਜੇ ਤੋਂ 3 ਵਜੇ ਤੋਂ ਉੱਠ ਕੇ ਉਹ ਉੱਥੇ ਪਾਠ ਕਰਦੇ ਹੁੰਦੇ ਸਨ। ਇੱਕ ਪੰਛੀ ਰੂਹ ਦੇ ਉੱਤੇ ਤੁਸੀਂ ਇਹੋ ਜਿਹਾ ਇਲਜ਼ਾਮ ਲਾਉਂਦੇ ਆ, ਤੁਹਾਨੂੰ ਸੌਂਦੇ ਨਹੀਂ ਹੈਗੇ। ਸਰਸਾ ਸਾਹਿਬ, ਬੰਦੇ ਬਣ ਜਾਓ, ਕਿਉਂਕਿ ਸਿੱਖ ਪੰਥ ਤੁਹਾਨੂੰ ਕਦੇ ਵੀ ਮੁਆਫ ਨਹੀਂ ਕਰੇਗਾ ਜੋ ਤੁਸੀਂ ਕਰ ਰਹੇ ਹੋ। ਮੈਂ ਨਾਮ ਲੈ ਕੇ ਤੁਹਾਡਾ ਕਹਿ ਰਿਹਾ ਕਿਉਂਕਿ ਤੁਹਾਡੀਆਂ ਵੀਡੀਓ ਬਹੁਤ ਘੁੰਮ ਰਹੀਆਂ। ਤੁਸੀਂ ਕਿਹਨੂੰ ਸੂਹ ਕਰੋਗੇ? ਕੈਨੇਡਾ ਦੇ ਵਿੱਚ ਮਨਜਿੰਦਰ ਸਿੰਘ ਨੇ ਤੁਹਾਡੀਆਂ ਪੋਤੜੇ ਫੋਲੇ ਪਏ ਨੇ। ਹਾਂਜੀ, ਤੇ ਤੁਸੀਂ 1200 ਕਰੋੜ ਰੁਪਈਆ ਗੁਰਦੁਆਰੇ ਦਾ ਖਾ ਗਏ ਆ, ਉਹਦਾ ਪਹਿਲਾ ਹਿਸਾਬ ਦੇਵੋ। ਤੁਸੀਂ ਇੱਕ
ਐਵੇਂ ਉਲਟ ਕੇ ਇਲਜ਼ਾਮ ਲਾਉਂਦੇ ਹੋ, ਔਰ ਖਾਤੇ ਦੇ ਵਿੱਚ ਕਦੇ ਹੋਇਆ ਨਹੀਂ ਹੈਗਾ ਇਹੋ ਜਿਹਾ ਕੰਮ। ਈਟੀਪੀ ਜਿਹੜੀ ਕਿ ਸੰਭਾਲ ਕਰ ਰਹੀ ਹੈ ਗੁਰਦੁਆਰਿਆਂ ਦਾ ਪਾਕਿਸਤਾਨ ਦੇ ਵਿੱਚ, ਉਹ ਬਹੁਤ ਹੀ ਅੱਛਾ ਕੰਮ ਕਰ ਰਹੀ ਆ। ਹਰ ਇੱਕ ਚੀਜ਼ ਦੇ ਉੱਤੇ ਲਾਅ ਐਂਡ ਆਰਡਰ ਆ ਉਹਨਾਂ ਦਾ। ਮਾੜੀ ਜਿਹੀ ਵੀ ਗਲਤੀ ਦੇਖਦੇ ਨੇ ਹਰ ਇੱਕ EMPLOYE ਨੂੰ ਬਾਹਰ ਕੱਢ ਕੇ ਮਾਰਦੇ ਨੇ। ਤੁਹਾਡੇ ਵਾਂਗ ਨਹੀਂ ਹੈਗੇ ਕਿ ਖਾ ਗਿਆ ਤੇ ਮੁੜ ਕੇ ਫਿਰ ਮਾਫੀ ਕਰਕੇ ਉਹ ਫਿਰ ਉੱਥੇ ਆ ਜਾਂਦਾ ਆਦਮੀ। ਉੱਥੇ ਇਹੋ ਜਿਹਾ ਕੰਮ ਨਹੀਂ ਹੈ। ਪਾਕਿਸਤਾਨ ਗੌਰਮੈਂਟ ਬਹੁਤ ਅੱਛਾ ਕੰਮ ਕਰ ਰਹੀ ਆ। ਹਾਲਾਂਕਿ ਉਹਨਾਂ ਤੇ ਆਪਣੀਆਂ ਤਕਲੀਫਾਂ ਨੇ, ਉਹਨਾਂ ਦੇ ਆਪਣੇ ਸੋਰਸਸ ਜਿਹੜੇ ਹੈਗੇ ਆ ਉਹ ਡਿੱਗਦੇ ਜਾ ਰਹੇ ਆ ਇਕਨੋਮਿਕਲੀ, ਪਰ ਫਿਰ ਵੀ ਉਹ ਗੁਰਦੁਆਰਿਆਂ ਨੂੰ ਆਉਣ ਨਹੀਂ ਦਿੰਦੇ। ਹਰ ਇੱਕ ਗੁਰਦੁਆਰੇ ਦਾ ਕੰਮ ਅੱਛੀ ਤਰ੍ਹਾਂ ਚੱਲ ਰਿਹਾ। ਹੁਣ ਜਿੱਥੇ ਜਾ ਰਹੇ ਨੇ ਉਹਨਾਂ ਦੀ ਦੇਖਭਾਲ ਕਰਨੀ, ਸਭ ਕੁਝ ਕਰਨਾ। ਤੁਸੀਂ ਤਾਂ ਇੱਕ ਮੁਸਲਮਾਨ ਨੂੰ ਵੀਜ਼ਾ ਵੀ ਨਹੀਂ ਦਿੰਦੇ ਹੈਗੇ ਪਾਕਿਸਤਾਨ ਦਾ, ਤੇ ਉਹ ਤੇ ਤੁਹਾਨੂੰ ਵੀਜ਼ੇ ਖੋਲ ਕੇ ਦਰਵਾਜ਼ੇ ਖੋਲੇ ਉਹਨੇ ਵੀ ਦੇਵੋ ਉਹਨਾਂ ਨੂੰ ਵੀਜ਼ੇ। ਉਹ ਵੀ ਆਉਣਾ ਚਾਹੁੰਦੇ। ਜੇ ਤੁਸੀਂ ਜਾਣਾ ਚਾਹੁੰਦੇ ਹੋ ਉੱਥੇ, ਉਹਨਾਂ ਦਾ ਵੀ ਕੰਮ ਆ ਕੇ ਦੇਖਣਾ ਚਾਹੁੰਦੇ ਨੇ, ਕਿਉਂਕਿ ਉਹ ਤੜਫਦੇ ਨੇ, ਆਪਣੀਆਂ ਦੇਸ਼ ਕਹਿ ਕੇ ਬੁਲਾਉਂਦੇ ਨੇ। ਸਾਡੇ ਪਿੰਡ ਆ, ਸਾਡੇ ਕੁਛ ਆ। ਤੁਹਾਡੇ ਲੋਕ ਜਾ ਕੇ ਉੱਥੇ ਪਿੰਡਾਂ ਵੀ ਦੇਖਦੇ ਆ, ਘਰ ਵੀ ਦੇਖਦੇ ਆ, ਸਭ ਕੁਝ ਦੇਖਦੇ ਆ। ਸੋਚਣਾ ਚਾਹੀਦਾ। ਸੋ ਇੰਨੇ ਕੁ ਸ਼ਬਦਾਂ ਦੇ ਨਾਲ ਮੈਂ ਖਿਮਾਉਂਦਾ ਜਾ ਸਕਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ।